ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਵਾਈਸ ਪ੍ਰੈਜ਼ੀਡੈਂਟ ਭਾਈ ਰੇਸ਼ਮ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੀਤਪੁਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਤੇ ਪਾਪੇ ਜੀ ਸਮੂਹ ਸਵਾਤਿਆਂ ਨੂੰ ਤੇ ਪੜ੍ਹਤੀਆਂ ਨੂੰ ਜੀ। ਤੇ ਵੀਰ ਜੀ, ਅੱਜ ਰੀਸੈਂਟ ਮੁੱਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਪਿਛਲੇ ਕੱਲ 20 ਮਈ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਜਨਮ ਦਿਹਾੜਾ ਸੀ। ਮੀਡੀਆ ਰਿਪੋਰਟਸ ਤੋਂ ਪਤਾ ਲੱਗਾ ਕਿ ਉਹਨਾਂ ਦੀ ਤਬੀਅਤ ਹਜੇ ਵੀ ਖਰਾਬ ਹੈ, ਹਜੇ ਵੀ ਉਹ ਪੀਜੀਆਈ ਹਸਪੀਟਲ ਦੇ ਵਿੱਚ ਨੇ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਉਹਨਾਂ ਦੀ ਸਿਹਤ ਸੰਬੰਧੀ ਜਾਣਕਾਰੀ ਦਿਓ। ਹਾਂਜੀ, ਉਹ ਪਿਛਲੇ ਤਕਰੀਬਨ 2 ਹਫ਼ਤੇ ਤੋਂ ਪੀਜੀਆਈ ਦੇ ਵਿੱਚ ਐਡਮਿਟ ਨੇ ਜੀ। ਤੇ ਉਹਨਾਂ ਦਾ 2001 ਦੇ ਵਿੱਚ ਉਹਨਾਂ ਦੀ ਸਰਜਰੀ ਹੋਈ ਸੀ, ਹਾਰਟ ਸਰਜਰੀ। ਹਾਂਜੀ। ਕਿਸੇ ਕਾਰਨ ਕਰਕੇ ਉਹਦੇ ਚ ਪਿਛਲੇ 2 ਮਹੀਨੇ ਤੋਂ ਜਿਹੜੀ ਚੱਲ ਰਹੀ ਜੀ। ਸੋ ਇਨਫੈਕਸ਼ਨ ਜਿਹੜੀ ਇੰਨੀ ਵੱਧ ਗਈ ਕਿ ਉਹਨਾਂ ਨੂੰ ਲਗਾਤਾਰ ਜਿਹੜਾ ਬੁਖਾਰ ਤੇ ਹੋਰ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਤੇ ਫਿਰ ਇੱਕ ਦਿਨ ਉਹ ਜਿਵੇਂ ਦੱਸਿਆ ਗਿਆ ਕਿ ਉਹ ਬਾਥਰੂਮ ਗਏ ਤੇ ਉੱਥੇ ਡਿੱਗ ਪਏ ਤੇ ਫਿਰ ਉਹਨਾਂ ਨੇ ਇੱਕਦਮ ਉਹਨਾਂ ਨੂੰ ਪੀਜੀਆਈ ਜਿਹੜਾ ਉਹਨੂੰ ਲਿਜਾਇਆ ਗਿਆ। ਹਾਂਜੀ। ਤੇ ਪਿਛਲੇ 2 ਹਫ਼ਤੇ ਤੋਂ ਉਹਨਾਂ ਦਾ ਚੱਲ ਰਿਹਾ ਜੀ ਟ੍ਰੀਟਮੈਂਟ। ਉੱਥੇ ਕਾਫੀ ਫਰਕ ਹੈ ਪਹਿਲਾਂ ਨਾਲੋਂ, ਪਰ ਅਜੇ ਵੀ ਸਿਹਤ ਜਿਹੜੀ ਹੈ ਉਹ ਹਾਲਾਤ ਜਿਹੜੇ ਅਜੇ ਚਿੰਤਾਜਨਕ ਨੇ। ਹਾਂਜੀ। ਤੇ ਬਾਕੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਿਹਤ ਜਾਪੀ ਦੇਣ ਤੇ ਚੜ੍ਹਦੀ ਕਲਾ ਵਕਤ। ਬਿਲਕੁਲ ਬਿਲਕੁਲ ਵੀਰ ਜੀ। ਜੀ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇਸ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਵੀ ਬਹੁਤ ਖਰਾਬ ਹੈ, ਉਹ ਵੀ 16 ਜਨਵਰੀ ਤੋਂ ਜਿਸ ਭੁੱਖ ਹੜਤਾਲ ਤੇ ਬੈਠੇ ਹੋਏ ਨੇ, ਉਹਨਾਂ ਦੀ ਸਿਹਤ ਵੀ ਖਰਾਬ ਹੁੰਦੀ ਜਾ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਕੁਝ ਪੋਸੀਬਲ ਨਜ਼ਰ ਨਹੀਂ ਆ ਰਹੀ। ਆਈ ਨੋ ਕਿ ਇਸ ਸੰਬੰਧੀ ਪ੍ਰੋਟੈਸਟ ਵੀ ਹੋ ਰਹੇ ਨੇ, ਪੰਜਾਬ ਦੇ ਵਿੱਚ ਰੋਸ ਵਿਖਾਵੇ ਹੋ ਰਹੇ ਨੇ, ਗ੍ਰਿਫਤਾਰੀਆਂ ਵੀ ਹੋ ਰਹੀ, ਇਵਨ ਬਾਹਰ ਦੇ ਦੇਸ਼ਾਂ ਦੇ ਵਿੱਚ UK ਦੇ ਵਿੱਚ ਵੀ ਲੋਕ ਰੋਸ ਵਿਖਾਵੇ ਕਰ ਰਹੇ ਨੇ, ਕਾਨਫਰੰਸਿਸ ਕਰ ਰਹੇ ਨੇ, ਪਰ ਫਿਰ ਵੀ ਪੰਜਾਬ ਗਵਰਨਮੈਂਟ ਤੇ ਬਾਦਲ ਸਰਕਾਰ ਤੇ ਕੋਈ ਫਰਕ ਜਿਹਾ ਨਹੀਂ ਪਿਆ, ਕੋਈ ਅਸਰ ਨਹੀਂ ਹੋ ਰਿਹਾ। ਤੁਸੀਂ ਸਭ ਨੂੰ ਕਿਵੇਂ ਦੇਖਦੇ ਹੋ? ਉਹਦਾ ਕਾਰਨ ਇਹ ਹੈ ਜੀ ਵੱਡਾ, ਜਿਹੜਾ ਮੈਂ ਸਮਝਦਾ ਕਿਸੇ ਲੰਮੇ ਸਮੇਂ ਤੋਂ ਰਾਜਨੀਤੀ ਜਿਹੜੀ ਪੰਜਾਬ ਦੀ ਹੈ ਉਹਦੇ ਨਾਲ ਬਹੁਤ ਨੇੜੇ ਹੋ ਕੇ ਸਾਰਾ ਕੁਝ ਦੇਖਿਆ ਹੈ ਔਰ ਅੱਜ ਵੀ ਚੱਲ ਰਹੇ ਹਾਂ ਜੀ। ਪਰ ਜਿਹੜੀਆਂ ਏਜੰਸੀਜ਼ ਹੁੰਦੀਆਂ, ਸਰਕਾਰਾਂ ਹੁੰਦੀਆਂ, ਉਹ ਦੇਖਦੀਆਂ ਨੇ ਕਿ ਜਿਹੜੀ ਦੂਸਰੀ ਧਿਰ ਹੈ ਜਾਂ ਕੌਮ ਹੈ ਜਾਂ ਜਿਹੜੀ ਪਿੰਡ ਨਾਲ ਜਿਹੜੀ ਕਲਾਸ ਨਾਲ ਧੱਕਾ ਹੋ ਰਿਹਾ ਹੈ, ਹਾਂਜੀ, ਉਹ ਉਸ ਦੇ ਪ੍ਰਤੀ ਕਿੰਨੀ ਸੰਜੀਦਾ ਹੈ ਜੀ। ਅੱਜ ਇਹ ਇੱਕ ਬਹੁਤ ਵੱਡਾ ਇਸ਼ੂ ਹੈ ਸਿੱਖਾਂ ਵਾਸਤੇ। ਇਹ ਸਾਨੂੰ ਗੁਲਾਮੀ ਦਾ ਅਹਿਸਾਸ ਵੀ ਕਰਾਉਂਦਾ ਹੈ ਜੀ ਕਿ ਜਿਹੜੇ ਤੇ ਭਰਾਵਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਹਾਂਜੀ। ਔਰ ਜਿਸ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਹੈ, ਜਿਸ ਤਰੀਕੇ ਨਾਲ ਸਲੋ ਪੁਆਇਜ਼ਨਿੰਗ ਕੀਤੀ ਜਾ ਰਹੀ ਹੈ ਜੀ, ਸੋ ਇਹ ਇੱਕ ਸਿੱਖਾਂ ਲਈ ਬਹੁਤ ਹੀ ਫਿਕਰ ਦਾ ਜਿਹੜਾ ਵਿਸ਼ਾ ਹੈਗਾ। ਔਰ ਇਹ ਬਾਰ-ਬਾਰ ਪਹਿਲਾਂ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਰੱਖਿਆ ਮਤਲਬ ਇਸੇ ਇਸ਼ੂ ਵਾਸਤੇ ਜੀ, ਤੇ ਉਹਦੇ ਤੋਂ ਕੌਮ ਜਿਹੜੀ ਹੈ ਉਹ ਇੱਕਦਮ ਜਿੱਦਾਂ ਪ੍ਰਭਾਵਿਤ ਹੋ ਕੇ ਕੌਮ ਨੇ ਪੂਰਾ ਰਿਸਪੌਂਸ ਦੇ ਦਿੱਤਾ ਹੈ। ਹਾਂਜੀ। ਤੇ ਉਹਨੇ ਜੋ ਕੁਛ ਕੀਤਾ, ਜੋ ਕੁਛ ਕੌਮ ਦੇ ਪੱਲੇ ਪਾਇਆ, ਉਸ ਨਾਲ ਬਹੁਤ ਜ਼ਿਆਦਾ ਡਿਸਪਾਇੰਟਮੈਂਟ ਹੋਈ। ਦੂਜੀ ਵਾਰੀ ਫੇਰ ਭਾਈ ਗੁਰਬਖਸ਼ ਨੇ ਵਰਤ ਸ਼ੁਰੂ ਕੀਤਾ ਤੇ ਦੁਬਾਰਾ ਫੇਰ ਜਦੋਂ ਗੱਲ ਐਨ ਕੰਢੇ ਤੇ ਆਈ ਹੈ ਤੇ ਗੁਰਬਖਸ਼ ਉਹਨਾਂ ਨੂੰ ਫਿਰ ਆਪਣੇ ਬੱਚੇ ਜਿੱਤੇ ਆਉਣ ਲੱਗੇ, ਘਰ ਵਾਲੀ ਜਿੱਤੇ ਆਉਣ ਲੱਗੀ। ਹਾਂਜੀ। ਸੋ ਬਦਕਿਸਮਤ ਇਹ ਹੈ ਕਿ ਕੌਮ ਨਾਲ ਇੰਨੇ ਧੋਖੇ ਹੋ ਗਏ ਆ, ਹੁਣ ਉਹਨਾਂ ਨੂੰ ਦਿਸਦਾ ਨਹੀਂ ਹੈ ਵੀ ਕਿਹੜਾ ਬੰਦਾ ਕਿਸੇ ਟਿਕਾਣੇ ਲਾਊਗਾ। ਹਾਂਜੀ। ਜੇ ਅੱਜ ਅਸੀਂ ਬਾਪੂ ਸੂਰਤ ਸਿੰਘ ਉਹਨਾਂ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬਹੁਤ ਸੰਜੀਦਾ ਤਰੀਕੇ ਨਾਲ, ਬਹੁਤ ਹੀ ਦ੍ਰਿੜਤਾ ਨਾਲ ਆਪਣੀ ਅਰਦਾਸ ਦੇ ਉੱਤੇ ਪਹਿਰਾ ਦਿੱਤਾ ਔਰ ਦੇ ਰਹੇ ਨੇ। ਹਾਂਜੀ। ਤੇ ਦੂਜੇ ਪਾਸੇ ਜਿਹੜੀ ਕੌਮ ਹੈ, ਵੱਡੀ ਜਿਹੜੀ ਮੈਂ ਮਹਿਸੂਸ ਕਰਦਾ ਉਹ ਇਹ ਹੈ ਕਿ ਅੱਜ ਵੀ ਕੌਮ ਨੂੰ ਕੋਈ ਏਦਾਂ ਦਾ ਲੀਡਰ ਜਿਹੜਾ ਉਹ ਸੰਘਰਸ਼ ਨੂੰ ਲੀਡ ਕਰਨ ਵਾਲਾ ਕਿ ਨਹੀਂ ਦਿਸਦਾ ਜੀ, ਜਿਹੜਾ ਇਸ ਗੱਲ ਨੂੰ ਕਿਸੇ ਬੰਨੇ ਕੰਢੇ ਲਾ ਦੇ। ਹਾਂਜੀ। ਅੱਜ ਜਿਹੜੇ ਲੋਕ, ਮੈਨੂੰ ਹੁਣ ਨਾਂ ਲੈਣ ਦੀ ਕੋਈ ਪ੍ਰੇਜ ਨਹੀਂ ਹੈਗਾ, ਕਿ ਜੇ ਭਾਈ ਮੋਹਕਮ ਸਿੰਘ ਵਰਗੇ, ਭਾਈ ਗੁਰਦੀਪ ਸਿੰਘ ਵਰਗੇ ਜਾਂ ਹੋਰ ਜਿਹੜੇ ਇਹੋ ਜਿਹੇ ਲੋਕ ਜਿਹੜੇ ਅੱਗੇ ਹੋ ਕੇ ਲੀਡ ਕਰ ਰਹੇ ਨੇ, ਹਾਂਜੀ, ਉਹਨਾਂ ਤੋਂ ਅੱਗੇ ਕੌਮ ਜਿਹੜੀ ਆ ਪਤਾ ਨਹੀਂ ਸੈਂਕੜੇ ਵਾਰੀ ਧੋਖਾ ਖਾ ਚੁੱਕੀ ਹੈ ਜੀ। ਇਹ ਇੱਕ ਵੱਡਾ ਕਾਰਨ ਹੈ ਕੌਮ ਦਾ ਕਿ ਨਾ ਉਸ ਪਾਸੇ ਨੂੰ ਬਹੁਤੀ ਤੋਕਾ ਦੇਣ ਦਾ ਜਾਂ ਉੱਧਰ ਨੂੰ ਨਾ ਤੁਰਨ ਦਾ। ਬਾਕੀ ਜੇ ਅਸੀਂ ਸਰਕਾਰ ਦੀ, ਬਾਦਲ ਦੀ, ਏਜੰਸੀਆਂ ਦੀ ਗੱਲ ਕਰੀਏ
ਹਾਂਜੀ, ਉਹ ਤਾਂ ਨਾ ਕਦੀ ਪਹਿਲਾਂ ਦੇ ਸਿੱਖਾਂ ਦੇ ਹੱਕ ਦੇ ਵਿੱਚ ਕਿ ਨਾ ਉਹ ਅੱਜ ਦੇ ਜਿਹੜਾ ਬਾਦਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾ ਸਕਦਾ ਹੈ, ਹਜ਼ਾਰਾਂ ਸਿੱਖ ਬੱਚੇ ਬੱਚੀਆਂ ਨੌਜਵਾਨਾਂ ਨੂੰ ਸ਼ਹੀਦ ਕਰ ਸਕਦਾ ਹੈ, ਸਾਡੀਆਂ ਆਪਣੀਆਂ ਬੱਚੀਆਂ ਨੂੰ, ਸਾਡੀਆਂ ਧੀਆਂ ਭੈਣਾਂ ਨੂੰ ਬੇਇੱਜ਼ਤ ਕਰ ਸਕਦਾ ਥਾਣੇ 'ਚ ਲਿਜਾ ਕੇ, ਔਰ ਉਹਨਾਂ ਬੁੱਚੜ ਪੁਲਿਸ ਅਫਸਰਾਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾ ਸਕਦਾ ਹੈ। ਉਸ ਬਾਦਲ ਕੋਲੋਂ ਕਿਹੜੀ ਆਸ ਰੱਖ ਕੇ ਬੈਠੇ ਨੇ? ਬਿਲਕੁਲ, ਇਹ ਤਾਂ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਇਹ ਬਾਦਲ ਨੂੰ ਸਿੱਖ ਕਹਿਣਾ ਜਾਂ ਸਿੱਖ ਮੰਨਣਾ, ਇਹ ਸਾਡੇ ਲਈ ਸਿੱਖਾਂ ਲਈ ਬਹੁਤ ਵੱਡੀ ਗੁਨਾਹ ਵੀ ਹੈ ਤੇ ਆਪਣੇ ਆਪ ਨਾਲ ਇੱਕ ਧੋਖਾ ਵੀ ਹੈ। ਇਹ ਤਾਂ ਇੱਕ ਏਡਾ ਵੱਡਾ ਗਦਾਰ ਜਿਹੜਾ ਚੁੰਬੜ ਗਿਆ, ਮੇਰੇ ਖਿਆਲ ਜਿੰਨੇ ਵੀ ਗਦਾਰ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਮਾਤ ਪਾਤਾ ਹੈ ਜੀ। ਔਰ ਜਿੱਥੇ ਲਿਆ ਕੇ ਅੱਜ ਇਹਨੇ ਸਿੱਖਾਂ ਨੂੰ ਖੜੇ ਕਰਦਾ ਹੈ। ਅੱਗੇ ਤਾਂ ਸਿੱਖਾਂ ਨੂੰ ਆਪਣੀ ਜਿਹੜੀ ਫਿਜ਼ੀਕਲ ਜਿਹੜੀ ਹੈ ਡਿਫੈਂਸ ਵਾਸਤੇ ਕੋਈ ਤਰਲੋਮਸੀ ਹੋਣਾ ਪੈਂਦਾ ਸੀ, ਜਾਂ ਇਹ ਲਾ ਲਓ ਕਿ ਲੋਕਾਂ ਨੂੰ ਆਪਣੇ ਬੱਚੇ ਬਚਾਉਣ ਵਾਸਤੇ ਕੋਈ ਉਪਰਾਲਾ ਕਰਨਾ ਪੈਂਦਾ ਸੀ। ਅੱਜ ਦਾ ਸਿੱਖ ਕੌਮ ਲਈ ਇਸ ਗੱਲ ਲਈ ਫਿਕਰਮੰਦ ਹੈ ਤੇ ਸਿੱਖੀ ਜਿਹੜੀ ਹੈ ਇਹਨੂੰ ਕਿਵੇਂ ਬਚਾਇਆ ਜਾਵੇ ਜੀ। ਜਿਹੜੇ ਸਾਡੇ ਧਾਰਮਿਕ ਸਿਧਾਂਤ ਆ, ਧਾਰਮਿਕ ਸਿੱਖੋ, ਉਹਨਾਂ ਨੂੰ ਕਿਵੇਂ ਬਚਾਇਆ ਜਾਵੇ। ਜਿਹੜੇ ਤਖਤਾਂ ਦੇ ਜਥੇਦਾਰ ਹੈ ਉਹਦੇ ਚਿੱਟੀ ਚੱਕ ਬਣੇ ਹੋਏ ਆ। ਹੋਰ ਜਿਹੜੇ ਆ ਸ਼੍ਰੋਮਣੀ ਕਮੇਟੀ ਦਾ ਉਹ ਪ੍ਰਧਾਨ ਬਣਾਇਆ ਹੋਇਆ ਅਵਤਾਰ ਸਿੰਘ ਪੱਕੜ, ਉਹ ਸਭ ਤੋਂ ਵੱਡਾ ਮਕਾਰ ਹੈ ਇਸ ਵੇਲੇ ਸਾਬਤ ਹੋ ਰਿਹਾ ਜੀ। ਸੋ ਜੇ ਸਾਡੇ ਧਾਰਮਿਕ ਆਗੂਆਂ ਦੀ, ਧਾਰਮਿਕ ਸੰਸਥਾਵਾਂ ਦੀ ਜਿਹੜੀ ਹਾਲਾਤ ਇਹੋ ਜਿਹੇ ਨੇ ਤੇ ਬਾਦਲ ਜਿਹੜਾ ਉਹਨੂੰ ਆਪਣੇ ਮੁਫਾਦ ਲਈ ਵਰਤ ਲਿਆ, ਆਪਣੇ ਪਰਿਵਾਰ ਲਈ ਵਰਤ ਲਿਆ, ਉਹ ਤਾਂ ਪਹਿਲੇ ਦਿਨ ਤੋਂ ਗਦਾਰ ਹੈ, ਸਾਰੀ ਚੀਜ਼ਾਂ ਨੂੰ ਪਤਾ ਹੈ। ਇਹ ਇੱਕ ਵਾਰੀ ਨਹੀਂ ਉਹਨੇ ਧੋਖਾ ਕੀਤਾ ਕੌਮ ਨਾਲ, ਉਹ ਤਾਂ ਜਿੱਦਣ ਦਾ ਸਿੱਖ ਕੌਮ ਦੀ ਸਟੇਜ ਤੇ ਉਹ ਆਇਆ ਉਹ ਤਾਂ ਧੋਖਾ ਹੀ ਕਰ ਰਿਹਾ। ਉਹ ਹਰ ਚੜ੍ਹਦੇ ਸੂਰਜ ਸਿੱਖਾਂ ਨੂੰ ਕੋਈ ਨਾ ਕੋਈ ਨਵੀਂ ਜਿਹੜੀ ਸਮੱਸਿਆ ਖੜੀ ਕਰ ਰਿਹਾ ਹੈ ਜੀ। ਹੁਣ ਆਹ ਜੋ ਕੁਝ ਪੰਜਾਬ 'ਚ ਹੋਇਆ, ਚਾਹੇ ਉਹਦੀਆਂ ਔਰਬਿਟ ਬੱਸਾਂ 'ਚ ਗੱਲ ਕਰ ਲਈਏ, ਕਿੰਨੀਆਂ ਬੱਚੀਆਂ ਸਾਡੀਆਂ ਉੱਥੇ ਉਹਨਾਂ ਦੇ ਨਾਲ ਰੇਪ ਹੋਏ ਆ। ਇਹ ਸਿੱਖਾਂ ਲਈ ਖਾਸ ਕਰਕੇ ਇਹਨਾਂ ਸਰਕਾਰਾਂ ਲਈ ਸਭ ਤੋਂ ਵੱਡਾ ਕਲੰਕ ਹੈ ਔਰ ਆਉਣ ਵਾਲਾ ਇਤਿਹਾਸ ਇਹਨਾਂ ਨੂੰ ਕਦੇ ਮਾਫ ਨਹੀਂ ਕਰੂ ਜੀ। ਬਿਲਕੁਲ, ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਕਰਦੇ ਨੇ, ਜ਼ਿਮੀਂਦਾਰਾਂ ਰੋਲ ਰਿਹਾ ਹੈ, ਵਪਾਰੀ ਰੋਲ ਰਿਹਾ ਹੈ, ਮਿਹਨਤਕਸ਼ ਲੋਕ ਰੋਲ ਰਹੇ ਨੇ, ਬੱਚੀਆਂ ਰੋਲ ਰਹੀਆਂ ਨੇ, ਸਾਡੇ ਟੀਚਰ, ਸਾਡੇ ਸਟੂਡੈਂਟ ਉਹ ਰੋਲ ਰਹੇ ਨੇ। ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ ਕਾਲਜਾਂ 'ਚ ਜਿਹੜਾ ਐਜੂਕੇਸ਼ਨ ਦੀ ਹਾਲਤ ਹੈ ਉਹ ਸਾਰਿਆਂ ਨੂੰ ਬੱਚੇ ਨੂੰ ਪਤਾ ਹੈ। ਜੇ ਇਸ ਵੇਲੇ ਕਹੀਏ ਪੰਜਾਬ ਪੂਰੀ ਤਰ੍ਹਾਂ ਉਜਾੜ ਕੇ ਰੱਖ ਦਿੱਤਾ ਗਿਆ, ਇਹਦੇ ਵਿੱਚ ਕੋਈ ਅਰਥ ਨਹੀਂ। ਬਿਲਕੁਲ। ਤੇ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਕਿ ਸਾਨੂੰ ਬਾਦਲ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ, ਇਹ ਕਲੰਕ ਹੈ ਐਂਡ ਕਿਸ ਤਰ੍ਹਾਂ ਲਾਈਕ ਇਹ ਇੱਕ ਸਿੱਖ ਨਹੀਂ ਹੈ, ਪਰ ਜਿਸ ਤਰ੍ਹਾਂ ਤੁਸੀਂ ਇਹ ਵੀ ਗੱਲ ਕੀਤੀ ਕਿ ਔਰਬਿਟ ਬੱਸ ਦੀ ਗੱਲ ਕੀਤੀ ਜਿਸ ਦੇ ਵਿੱਚ ਬੱਚੀ ਨੂੰ ਇਹਦੇ ਬਾਦਲ ਦੇ ਗੁੰਡਿਆਂ ਨੇ ਹੀ ਬਾਹਰ ਸੁੱਟ ਦਿੱਤਾ, ਜਿਸ ਦੇ ਬੱਚੀ ਦੀ ਇੱਕਦਮ ਟਾਈਮ ਤੇ ਮੌਤ ਹੋ ਗਈ ਸੀਗੀ। ਪਰ ਜਿਸ ਤਰ੍ਹਾਂ ਬਾਅਦ ਦੇ ਵਿੱਚ ਬਾਦਲ ਨੇ ਪੂਰੀ ਘਟਨਾ ਨੂੰ ਠੱਲ ਪਾਉਣ ਦੇ ਲਈ, ਇਸ ਨੂੰ ਦਬਾਉਣ ਦੇ ਲਈ ਉਸਨੇ ਧਾਰਮਿਕ ਸ਼ਾਸਤਰ ਥੱਲੇ ਆਪ ਲੁਕ ਗਿਆ ਹੈ ਤੇ ਲੋਕਾਂ ਨੇ ਇੱਕਦਮ ਇਹ ਘਟਨਾ ਨੂੰ ਚੁੱਪ ਕਰ ਗਏ ਨੇ। ਲਾਈਕ ਲੋਕ ਕਿਉਂ ਆਪਣੀ ਅੱਖਾਂ ਬੰਦ ਕਰ ਦਿੰਦੇ ਨੇ? ਜਿਹੜੇ ਸਿੱਖ ਨੇ ਪੰਜਾਬ ਦੇ ਵਿੱਚ ਉਹ ਕਿਉਂ ਡਰ ਜਾਂਦੇ ਨੇ ਜਾਂ ਆਪਣੀ ਅੱਖਾਂ ਬੰਦ ਕਰ ਦਿੰਦੇ ਨੇ ਤੁਹਾਡੇ ਖਿਆਲ ਦੇ ਨਾਲ? ਪ੍ਰੀਤ ਕੌਰ ਜੀ, ਦੇਖੋ ਮੈਂ ਇਹ ਪਹਿਲਾਂ ਵੀ ਬੜੀ ਵਾਰੀ ਕਹਿ ਚੁੱਕਿਆ ਕਿ ਕਿਸੇ ਵਿਦਵਾਨ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਕੌਮ ਗੁਲਾਮੀ ਦੇ ਦੌਰ ਚੋਂ ਲੰਘ ਰਹੀ ਹੁੰਦੀ ਹੈ ਜੀ, ਉਹਦੇ 'ਚ ਤਿੰਨ ਗੱਲਾਂ ਬਹੁਤ ਭਾਰੂ ਹੁੰਦੀਆਂ, ਇੱਕ ਲਾਲਚ, ਇੱਕ ਡਰ ਤੇ ਇੱਕ ਨਫ਼ਰਤ। ਇਹ ਤਿੰਨੇ ਚੀਜ਼ਾਂ ਜਿਹੜੀਆਂ ਇਸ ਵੇਲੇ ਜਿਹੜਾ ਸਿੱਖ ਪੰਜਾਬ 'ਚ ਰਹਿ ਰਿਹਾ ਉਸ ਤੇ ਬਹੁਤ ਜ਼ਿਆਦਾ ਭਾਰੂ ਨੇ। ਪੰਜਾਬ ਦਾ ਸਿੱਖ ਜਿਹੜਾ ਉਹ ਡਰਿਆ ਹੋਇਆ, ਪੰਜਾਬ ਦਾ ਸਿੱਖ ਜਿਹੜਾ ਉਹਨੂੰ ਲਾਲਚ ਦੇ ਕੇ ਉਹਨੂੰ ਕਿਸੇ ਵੇਲੇ ਵੀ ਖਰੀਦਿਆ ਜਾ ਸਕਦਾ ਹੈ ਔਰ ਉਹਨੂੰ ਆਪਸੀ ਇੰਨੀ ਜ਼ਿਆਦਾ ਨਫ਼ਰਤ ਵੱਧ ਗਈ ਹੈ ਕਿ ਇਕੱਠੇ ਬਹਿਣ ਨੂੰ ਵੀ ਸਿੱਖ ਤਿਆਰ ਨਹੀਂ ਹੈਗੇ। ਜਿਹੜੇ ਲੋਕ, ਜਿਹੜੀਆਂ ਸੰਸਥਾਵਾਂ, ਜਿਹੜੇ ਸਾਡੇ ਸਿੱਖ ਲੀਡਰ, ਚਾਹੇ ਉਹ ਧਾਰਮਿਕ ਹੋਣ ਚਾਹੇ ਪੋਲੀਟੀਕਲ, ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਵੀ ਆ, ਪਰ ਫਿਰ ਉਹਨਾਂ ਦੇ ਆਪਣੇ ਮੁਫਾਦ ਜਿਹੜੇ ਇੰਨੇ ਭਾਰੂ ਹੋ ਚੁੱਕੇ ਉਹਨਾਂ ਤੇ ਉਹ ਇਕੱਠੇ ਬੈਠ ਕੇ ਸਿੱਖੀ ਦੇ ਭਲੇ ਲਈ, ਸਿੱਖਾਂ ਦੇ ਭਲੇ ਲਈ ਕੋਈ ਰਾਹ ਲੱਭਣ ਲਈ ਤਿਆਰ ਹੀ ਨਹੀਂ ਹੈਗੇ ਜੀ। ਉਹ ਤਾਂ ਇੱਕ ਦੂਜੇ ਉੱਤੇ ਚਿੱਕੜ ਸਿੱਟਣ ਤੋਂ ਉਹਨਾਂ ਦਾ ਵੇਲ ਹੀ ਨਹੀਂ ਲੱਗਦਾ। ਜਿਹੜੀ ਅਸਲ ਜਿਹੜੀ ਗੱਲ ਹੈ, ਜਿਹੜੀ ਗੱਲ ਅਸੀਂ ਕਰਦੇ ਹਾਂ ਇਹ ਔਰਬਿਟ ਬੱਸਾਂ ਦੀ ਜਾਂ ਜਿਹੜੀ ਬਾਕੀ ਗੱਲਾਂ ਕਰਦੇ ਹਾਂ ਜੀ, ਇਹ ਪ੍ਰਕਾਸ਼ ਸਿੰਘ ਬਾਦਲ ਜੇ ਗੱਲ ਕਰੀਏ ਨਾ ਵੀ ਇਹਦੇ ਪੇ ਪਾਲੇ ਹੋਏ ਆ, ਜਿਹੜਾ ਮੈਂ ਤਾਂ ਇਹਨੂੰ ਦੂਜੇ ਲਫ਼ਜ਼ਾਂ 'ਚ ਏਦਾਂ ਕਹੂੰਗਾ ਵੀ ਜਿਹੜੇ ਗੁੰਡੇ ਬੰਦੇ ਹੀ ਗੁੰਡੇ ਪਾਲਦੇ ਆ। ਉਹ ਸ਼ਰੀਫ ਬੰਦੇ ਦੇ ਕੋਲ ਗੁੰਡੇ ਕੋਈ ਦੇਖੇ ਸੀ? ਸੋ ਇਹ ਪ੍ਰੋਫੈਸ਼ਨਲ ਲੋਕ ਨੇ, ਇਹਨਾਂ ਨੇ ਏਦਾਂ ਇਸੇ ਤਰ੍ਹਾਂ ਲੁੱਟ ਜਿਹੜੀ ਆ ਪੰਜਾਬ 'ਚ ਕਰੀ ਜਾਂਦੀਆਂ ਔਰ ਜਿਹੜੀ ਇਸ ਵੇਲੇ ਸਿੱਖਾਂ ਨੂੰ ਉੱਥੋਂ ਸਾਡੇ ਜਿਹੜੇ
ਲੋਕ ਪੰਜਾਬ 'ਚ ਰਹਿ ਰਹੇ ਨੇ, ਹਾਂਜੀ, ਜਿਹੜੇ ਗੱਲ ਤਾਂ ਕਰਦੇ ਆ ਕਿ ਧੱਕਾ ਹੋ ਰਿਹਾ ਹੈ, ਹਾਂਜੀ, ਪਰ ਧੱਕੇ ਦੇ ਖਿਲਾਫ ਉੱਠਣ ਨੂੰ ਤਿਆਰ ਨਹੀਂ ਜੀ, ਉਹਦੇ ਖਿਲਾਫ ਕੋਈ ਜੇ ਕੋਈ ਅੱਜ ਮੋਰਚਾ ਲੱਗਿਆ ਕਿ ਅੱਜ ਹਾਂਜੀ, ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਕਿ ਇਹ ਇਕੱਲਾ ਸੂਰਤ ਸਿੰਘ ਦਾ ਇਸ਼ੂ ਹੈ। ਇਹ ਸਾਡੇ ਬੱਚੇ ਜਿਹੜੇ 28 ਸਾਲ ਤੋਂ ਜੇਲ੍ਹਾਂ 'ਚ ਸੜ ਰਹੇ ਨੇ, ਜੀ, ਬਿਲਕੁਲ, ਇਹ ਜਿਹੜਾ ਜੋ ਸਾਡੀਆਂ ਧੀਆਂ ਨਾਲ ਹੋ ਰਿਹਾ ਹੈ, ਜੋ ਕਿ ਸਾਡੇ ਪਰਿਵਾਰਾਂ ਨਾਲ ਹੋ ਰਿਹਾ ਹੈ, ਹਾਂਜੀ, ਇਹ ਇੱਕ ਦੋ ਪਰਿਵਾਰਾਂ ਦਾ ਇਸ਼ੂ ਹੈ। ਇਹ ਇਸ ਵੇਲੇ ਸਿੱਖਾਂ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਇਸ ਮੀਡੀਆ ਰਾਹੀਂ, ਹਾਂਜੀ, ਕਿ ਆਪਣੇ ਸਾਰੇ ਮਫਾਦ ਛੱਡ ਕੇ ਆਪਣੇ ਬੱਚਿਆਂ ਦੀਆਂ ਨੌਕਰੀਆਂ ਜਾਂ ਹੋਰ ਜਿਹੜੇ ਲਾਲਚਾਂ ਛੱਡ ਕੇ ਜੀ, ਇਹਨੂੰ ਇਕਮੁੱਠ ਹੋ ਕੇ ਪਹਿਲਾਂ ਇਸ ਹਾਲਾਤ ਨੂੰ ਹਾਂਜੀ, ਜਿਹੜਾ ਕਾਬੂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜੀ, ਬਜਾਏ ਜਿਹਦੇ ਕਿ ਤੁਸੀਂ ਸਿਰਫ ਇਹੀ ਕਿ ਵੀ ਹਾਂ ਚਲੋ ਗੁਆਂਢੀਆਂ ਨਾਲ ਹੋਈ ਤਾਂ ਅਸੀਂ ਤਾਂ ਬਚ ਗਏ ਆ, ਹਾਂਜੀ, ਜੇ ਗੁਆਂਢੀ ਨਹੀਂ ਬਚੇ ਤਾਂ ਬਚਣਾ ਤੁਸੀਂ ਵੀ ਨਹੀਂ। ਬਿਲਕੁਲ, ਜੀ, ਸੋ ਇਹ ਸੋਚ ਕੇ ਚਲੋ ਕਿ ਅੱਜ ਉਹਦੀ ਵਾਰੀ ਆ, ਕੱਲ ਸਵੇਰੇ ਸੁੱਤੇ ਉੱਠਦੇ ਮੇਰੀ ਵਾਰੀ ਆ, ਹਾਂਜੀ, ਤਾਂ ਜਾ ਕੇ ਕੋਈ ਨਾ ਕੋਈ ਇਹਦਾ ਹੱਲ ਲੱਭਿਆ ਜਾ ਸਕਦਾ ਹੈ। ਹਾਂਜੀ, ਇਹ ਸਾਰੀਆਂ ਸਿੱਖ ਸੰਸਥਾਵਾਂ, ਜੀ, ਸਿੱਖ ਕੌਮ ਜਿਹੜੇ ਆ, ਸਾਡੀ ਕੌਮ ਦਾ ਬੱਚਾ ਜਿਹੜਾ ਹਾਂਜੀ, ਇਹ ਪ੍ਰਣ ਲਵੇ ਵੀ ਇਸ ਜਿਹੜਾ ਇਹ ਗੁੰਡਾਗਰਦੀ ਦਾ ਛੱਡ ਕੇ ਮੁਕਾਬਲਾ ਕਰਨਾ। ਜੀ, ਇਹ ਪੰਜਾਬ ਜਿਹੜੀ ਗੁਰਮਤਿ ਧਰਤੀ ਹੈ, ਇੱਥੇ ਗੁਰੂਆਂ ਦਾ ਦਿੱਤਾ ਹੋਇਆ ਜਿਹੜਾ ਰਾਜ ਭਾਗ ਹੈ ਹਾਂਜੀ, ਜਾਂ ਜਿਹੜਾ ਉਹਦਾ ਦਿੱਤਾ ਹੋਇਆ ਸਿਧਾਂਤ ਹੈ, ਹਾਂਜੀ, ਉਸ ਸਿਧਾਂਤ ਥੱਲੇ ਹੀ ਇੱਥੇ ਰਹਿ ਸਾਰਾ ਜਿਹੜਾ ਕੰਮ ਕਾਜ ਜੀ, ਬਿਲਕੁਲ। ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ, ਅਸੀਂ ਜਾਣਨਾ ਚਾਹਾਂਗੇ 1 ਮਿੰਟ ਦੇ ਅੰਦਰ, ਜਿਸ ਅਸੀਂ ਗੱਲ ਕੀਤੀ ਕਿ ਕਿਸਾਨ ਵੀ ਸੁਸਾਈਡਸ ਕਰ ਰਹੇ ਨੇ, ਟੀਚਰਾਂ ਦਾ ਬੁਰਾ ਹਾਲ ਹੈ, ਸਟੂਡੈਂਟਸ ਦਾ ਬੁਰਾ ਹਾਲ ਹੈ, ਐਜੂਕੇਸ਼ਨ ਦਾ ਬੁਰਾ ਹਾਲ ਹੈ, ਬੱਚੇ ਕਿਸ ਤਰ੍ਹਾਂ ਕਿਸ ਤਰ੍ਹਾਂ ਡਰੱਗਸ ਦੇ ਵਿੱਚ ਨੇ ਜਾਂ ਫਿਰ ਬੱਚੇ ਸਿੱਖੀ ਤੋਂ ਦੂਰ ਜਾਈ ਜਾ ਰਹੇ ਨੇ। ਪਰ ਇਸ ਟਾਈਮ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਆਪਣੀ ਸਟੇਟਮੈਂਟ ਕਰਦੇ ਨੇ ਕਿ ਇਸ ਵੇਲੇ ਹਰ ਸਿੱਖ ਨੂੰ 4-4 ਬੱਚੇ ਕਰਨੇ ਚਾਹੀਦੇ ਨੇ। ਤੁਸੀਂ ਕੀ ਸਮਝਦੇ, ਕਿੱਥੇ ਤੱਕ ਠੀਕ ਹੈ? ਦੇਖੋ, ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ, ਉਹ ਇੱਕ ਸਧਾਰਨ ਬੰਦੇ ਨਾਲ ਵੀ ਉਹ ਸੋਚ ਜਿਹੜੀ ਆ ਉਹ ਗਿਰੀ ਹੋਈ ਜੀ। ਉਹ ਤਾਂ ਜਿਵੇਂ ਉਹਨੂੰ ਕੋਈ ਕਮਰੇ 'ਚ ਬੈਠ ਕੇ ਕੋਈ ਗੱਲ ਉਹਦੇ ਦਿਮਾਗ 'ਚ ਪਾਉਂਦਾ, ਉਵੇਂ ਲਿਆ ਕੇ ਬਾਹਰ ਜਿਹੜਾ ਮੀਟਿੰਗ ਮੁਰੇ ਉਹ ਛੱਡ ਦਿੰਦਾ, ਉਹਦੀ ਆਪਣਾ ਦਿਮਾਗ ਪੂਰਾ ਨਹੀਂ ਕੰਮ ਕਰ ਰਿਹਾ ਜੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਸਾਡੀ ਜਿਹੜੀ ਗਿਣਤੀ ਆ ਪੰਜਾਬ ਦਿਨੋਂ ਘਟ ਰਹੀ ਹੈ। ਹਾਂਜੀ। ਪਰ ਇੱਕ ਏਡੇ ਵੱਡੇ ਅਹੁਦੇ ਤੇ ਬੈਠ ਕੇ ਏਡੀ ਹਲਕੀ ਗੱਲ ਕਰਨੀ ਜਿਹੜੀ ਆ, ਇਹ ਉਹਦੇ ਅਹੁਦੇ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ ਜੀ। ਉਹਨੂੰ ਗੱਲ ਇਹ ਕਰਨੀ ਚਾਹੀਦੀ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ, ਜੇ ਅਗਲੇ 6 ਮਹੀਨਿਆਂ 'ਚ ਡਰੱਗ ਦੇ ਉੱਤੇ ਕਾਬੂ ਨਹੀਂ ਪਾਉਂਦੀ, ਜੇ ਸਾਡੇ ਬੱਚੇ ਜਿਹੜੇ ਇਸੇ ਤਰ੍ਹਾਂ 14-14 ਸਾਲ ਦੀ ਉਮਰ ਦੇ ਵਿੱਚ ਡਰੱਗ ਸੈਂਟਰਾਂ ਦੇ ਵਿੱਚ ਜਿਹੜੇ ਭਰਤੀ ਹੁੰਦੇ ਰਹਿਣਗੇ, ਹਾਂਜੀ, ਤਾਂ ਅਕਾਲ ਤਖਤ ਸਾਹਿਬ ਤੋਂ ਇਹਦੇ ਖਿਲਾਫ ਮੋਰਚਾ ਲਾਇਆ ਜਾਊਗਾ। ਇਹ ਉਹਦਾ ਕੰਮ ਬਿਲਕੁਲ ਜੀ। ਤਾਂ ਕਿ ਇਹ ਕਹਿਣਾ ਕਿ 4-4 ਬੱਚੇ ਪੈਦਾ ਕਰੋ ਤੇ ਬਾਹਰ 4 ਦੇ 4 ਹੀ ਹੋ ਸਕਦੇ ਹੁਣ, ਤਾਂ ਕਿ ਜਿਹੜੇ ਮਜੀਠੇ ਦੀ ਤਾਂ ਹੋਰ ਇਹਨਾਂ ਜਿਹੜੇ ਕੰਜਰ ਲਾਣੇ ਦੀ ਜਿਹੜੀ ਇਹ ਚੱਲ ਰਹੀ ਹੈ ਸਕੀਮ, ਇਹ ਬਿਜ਼ਨਸ ਜਿਹੜਾ ਹੋਰ ਇਹਨਾਂ ਦਾ ਟੌਪ ਤੇ ਚੱਲ। ਜੀ 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 ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਜਿੰਨੇ ਵੀ ਦਰਸ਼ਕ ਨੇ ਅਸੀਂ ਉਹਨਾਂ ਨੂੰ ਜਿੰਨਾ ਵੀ ਹੋ ਸਕੇ ਅਵੇਅਰ ਕਰਵਾ ਸਕੀਏ। ਸੋ ਥੈਂਕ ਯੂ ਸੋ ਮਚ ਫॉर योर ਟਾਈਮ। ਤੇ ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਸੋ ਮਚ ਵੀਰ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।